ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਜਦੋਂ ਵੀ ਕਿਸੇ ਦੇ ਏਜੰਡੇ ਦੇ ਵਿੱਚ ਬੰਦਾ ਥਿੜਕ ਜਾਂਦਾ ਜਾਂ ਉਹਦੇ ਏਜੰਡੇ ਦੇ ਵਿੱਚ ਅਸਪਸ਼ਟਤਾ ਜਾਂ ਉਹ ਆਪਣੇ ਟੀਚੇ ਮਿੱਥੇ ਟੀਚਿਆਂ ਤੋਂ ਪਾਸੇ ਹੋ ਜਾਂਦਾ ਤਾਂ ਉਹ ਦੁਬਿਧਾ ਜਾਂ ਛੱਛੋਪੰਜ ਦਾ ਸ਼ਿਕਾਰ ਹੋ ਜਾਂਦਾ। ਇਹ ਲਾਜ਼ਮੀ ਹੈ, ਸੁਭਾਵਿਕ ਹੈ, ਕੁਦਰਤ ਦਾ ਨਿਯਮ ਹੈ ਕਿ ਜਦੋਂ ਤੁਸੀਂ ਆਪਣੇ ਵਿਜ਼ਨ ਤੋਂ ਪਾਸੇ ਹਟੋਗੇ ਤਾਂ ਤੁਹਾਡੇ ਮੂਹਰੇ ਬਹੁਤ ਸਾਰੀਆਂ ਦੁਬਿਧਾਵਾਂ ਆ ਕੇ ਖੜ ਜਾਣਗੀਆਂ। ਗੱਲਬਾਤ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਪੰਥਕ ਸਲਾਹਕਾਰ ਬੋਰਡ ਗਠਿਤ ਕੀਤਾ ਗਿਆ ਤੇ ਉਸ ਬੋਰਡ ਨੇ ਜੋ ਰეკਮੈਂਡੇਸ਼ਨਸ ਕੀਤੀਆਂ ਨੇ, ਜੋ ਉਹਨਾਂ ਨੇ ਇਹ ਗੱਲਾਂ ਕਹੀਆਂ ਨੇ ਕਿ ਆਹ ਚੀਜ਼ਾਂ 'ਤੇ ਜੇਕਰ ਵਿਚਾਰ ਹੁੰਦਾ ਤਾਂ ਫਿਰ ਅਕਾਲੀ ਦਲ ਦਾ ਸਰਵਾਈਵਲ ਜਿਹੜਾ ਉਹ ਤੈਅ ਆ, ਉਹ ਵਾਪਸੀ ਕਰ ਸਕਦਾ ਸਿਆਸੀ ਸਫਾਂ ਦੇ ਵਿੱਚ। ਆਪਾਂ ਦੇਖਿਆ ਕਿ 97 ਦੇ ਵਿੱਚ ਅਕਾਲੀ ਦਲ ਨੂੰ ਬਹੁਤ ਤਕੜਾ ਮੈਂਡੇਟ ਮਿਲਦਾ, 2002 ਦੇ ਵਿੱਚ ਕੈਪਟਨ ਆਉਂਦੇ ਨੇ, 2007 ਦੇ ਵਿੱਚ ਫਿਰ ਅਕਾਲੀ ਦਲ ਔਰ ਫਿਰ ਰਿਪੀਟ 2012 ਦੇ ਵਿੱਚ, ਪਰ 2017 ਦੇ ਵਿੱਚ 15 ਸੀਟਾਂ, 2022 ਦੇ ਵਿੱਚ 3 ਸੀਟਾਂ 'ਤੇ ਅਕਾਲੀ ਦਲ ਆ ਕੇ ਸਿਮਟ ਜਾਂਦਾ। ਤਾਂ ਅਜਿਹਾ ਕੀ ਵਾਪਰਿਆ ਕਿ ਜਿਹੜੇ ਲੀਡਰ ਅਕਾਲੀ ਦਲ ਦੇ ਕਹਿੰਦੇ ਸੀਗੇ ਕਿ ਅਕਾਲੀ ਦਲ ਲੋਕ ਤੈਅ ਕਰਨਗੇ ਕਿ ਅਕਾਲੀ ਦਲ ਦਾ ਫਿਊਚਰ ਕੀ ਹੋਊਗਾ, ਲੋਕ ਜਦੋਂ ਸਾਨੂੰ ਫਤਵਾ ਦੇ ਰਹੇ ਨੇ ਤਾਂ ਤੁਸੀਂ ਸਾਨੂੰ ਗਲਤ ਕਹਿਣ ਵਾਲੇ ਕੌਣ ਹੁੰਦੇ ਆ। ਤਾਂ ਹੁਣ ਪੰਥਕ ਸਲਾਹਕਾਰ ਬੋਰਡ ਦੀ ਜਿਹੜੀਆਂ ਉਹਦੀਆਂ ਰੈਕਮੈਂਡੇਸ਼ਨਸ ਨੇ ਜਾਂ ਜਿਹੜੀਆਂ ਉਹਦੀਆਂ ਸਿਫਾਰਿਸ਼ਾਂ ਨੇ ਜਾਂ ਜਿਹੜੀਆਂ ਉਹਦੀਆਂ ਗੱਲਾਂ ਕਹੀਆਂ ਨੇ ਉਹ ਕੀ ਨੇ, ਉਹ ਅੱਖਾਂ ਖੁੱਲ੍ਹਣ ਵਾਲੀਆਂ ਨੇ। ਅਤੇ ਇਹਨਾਂ ਗੱਲਾਂ ਦੇ ਵਿੱਚੋਂ ਬਹੁਤ ਵੱਡੀ ਦੁਬਿਧਾ ਇਹ ਪੈਦਾ ਹੁੰਦੀ ਹੈ ਕਿ ਭਾਜਪਾ ਵਾਲੇ ਪਾਸੇ ਜਾਇਆ ਜਾਵੇ ਜਾਂ ਫਿਰ ਭਾਜਪਾ ਦੀ ਖਿਲਾਫਤ ਕੀਤੀ ਜਾਵੇ। ਤਾਂ ਕੀ ਨੇ, ਮੈਂ ਉਹ ਮੋਟਾ ਤੁਹਾਡੇ ਜਿਹੜੀਆਂ ਉਹਦੀਆਂ ਸਿਫਾਰਿਸ਼ਾਂ ਨੇ ਉਹ ਮੈਂ ਪੜ੍ਹ ਕੇ ਸੁਣਾਉਣਾ ਵਾ। ਉਸ ਤੋਂ ਬਾਅਦ ਆਪਾਂ ਇਸ ਸਿੱਟੇ 'ਤੇ ਪਹੁੰਚਾਂਗੇ ਕਿ ਇਹ ਹਾਲਾਤ ਬਣੇ ਕਿਵੇਂ ਅਤੇ ਹੁਣ ਅਕਾਲੀ ਦਲ ਜਾਂ ਬਾਦਲ ਪਰਿਵਾਰ ਜਾਂ ਸੁਖਬੀਰ ਬਾਦਲ ਇਹਦੇ 'ਤੇ ਕੀ ਐਕਸ਼ਨ ਲੈਣਗੇ। ਸ਼੍ਰੋਮਣੀ ਅਕਾਲੀ ਦਲ ਦੇ ਨਵਗਠਿਤ ਪੰਥਕ ਸਲਾਹਕਾਰ ਬੋਰਡ ਨੇ ਪਾਰਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੇ ਮਨਾਂ ਦੇ ਵਿੱਚੋਂ ਬਰਗਾੜੀ ਬੇਅਦਬੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ 328 ਸਰੂਪਾਂ ਸੰਬੰਧੀ ਸ਼ੰਕੇ ਦੂਰ ਕਰਨ ਦੀ ਸਲਾਹ ਦਿੱਤੀ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦਾ ਹੀ ਨਵਗਠਿਤ ਇੱਕ ਬੋਰਡ ਹੈ, ਪੰਥਕ ਸਲਾਹਕਾਰ ਬੋਰਡ, ਅਤੇ ਉਹਨੇ ਇਹ ਗੱਲਾਂ ਕਹੀਆਂ ਨੇ ਕਿ ਚਾਹੇ ਉਹ ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਅਤੇ ਚਾਹੇ ਉਹ ਬਾਈਬਲ ਕਲਾਂ ਬਰਗਾੜੀ ਬਾਈਬਲ ਕਲਾਂ ਕੋਟਪੁਰਾ ਗੋਲੀਕਾਂਡ ਦਾ ਮਸਲਾ ਵਾ, ਬੇਅਦਬੀ ਦਾ ਮਸਲਾ ਵਾ। ਤਾਂ ਇਹਨਾਂ ਦੇ ਵਿੱਚੋਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਜੇਕਰ ਅਕਾਲੀ ਦਲ ਨਿਕਲਣਾ ਚਾਹੁੰਦਾ ਤਾਂ ਜਿਹੜੀ ਸਿੱਖ ਮਨਾਂ ਦੇ ਵਿੱਚ ਜੋ ਸ਼ੰਕੇ ਨੇ ਉਹ ਦੂਰ ਕਰਨ ਦੀ ਸਲਾਹ ਦਿੱਤੀ ਹੈ। ਇਹ ਬੋਰਡ ਅੱਗੇ ਕਹਿੰਦਾ ਕਿ ਜਿਹੜੀ ਦਰਪੇਸ਼ ਪੰਥਕ ਚੁਣੌਤੀਆਂ ਨੇ ਜਾਂ ਸਿੱਖ ਮਸਲਿਆਂ ਦੇ, ਉਹਨਾਂ 'ਤੇ ਜ਼ੋਰ ਦਿੱਤਾ ਹੈ ਕਿ ਸਿੱਖ ਕੌਮ ਦੋਵਾਂ ਮਾਮਲਿਆਂ ਦੇ ਵਿੱਚ ਅਕਾਲੀ ਦਲ ਕਮੇਟੀ ਦੇ ਪ੍ਰਬੰਧਕਾਂ ਨੂੰ ਇਹਨਾਂ ਦਾ ਜ਼ਿੰਮੇਵਾਰ ਮੰਨਦੀ ਹੈ। ਅਤੇ ਇਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਇਹ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਹ ਚਰਚਾ ਹੋਈ ਹੈ। ਸੋ ਸਿੱਖ ਮਨਾਂ ਦੇ ਵਿੱਚ ਉਪਜੇ ਸ਼ੰਕੇ ਦੂਰ ਕਰਨਾ ਉਹ ਜ਼ਰੂਰੀ ਹੈ। ਸੋ ਪੁਰਾਣੇ ਆਗੂਆਂ ਨੇ, ਤੁਹਾਨੂੰ ਪਤਾ ਹੀ ਹੈ, ਪੁਰਾਣੇ ਆਗੂ ਹਰ ਇੱਕ, ਜਿਵੇਂ ਗਾਂਧੀ ਪਰਿਵਾਰ ਦੇ ਨੇੜੇ ਚਾਪਲੂਸ ਟਾਈਪ ਲੋਕ ਨੇ, ਇੱਥੇ ਵੀ ਨੇ, ਬਾਦਲ ਪਰਿਵਾਰ ਦੇ ਨੇੜੇ ਵੀ ਨੇ, ਉਹ ਹਰ ਵਾਰ ਦੀ ਤਰ੍ਹਾਂ ਯੈਸ ਬੌਸ ਜੀ ਹਜੂਰੀਆ ਟਾਈਪ ਸਿਆਸਤ ਉਹਨਾਂ ਦੀ, ਉਹਨਾਂ ਨੇ ਤਾਂ ਇਹਨਾਂ ਚੀਜ਼ਾਂ ਨੂੰ ਕਰਤਾ ਦਰਕਨਾਰ। ਪਰ ਅਕਾਲੀ ਦਲ ਦਾ ਇੱਕ ਪੱਖ ਜਾਂ ਅਕਾਲੀ ਦਲ ਦਾ ਜਿਹੜਾ ਸੱਚਾ ਹਮਦਰਦ ਬੰਦਾ ਪਾਰਟੀ ਦੇ ਵਿੱਚ, ਤਾਂ ਉਹ ਇਹਨਾਂ ਚੀਜ਼ਾਂ ਨੂੰ ਜ਼ਰੂਰ ਮੰਨਦਾ। ਉਹਨਾਂ ਦੇ ਵਿੱਚ ਕਿਹੜੇ ਆ? ਉਹਨਾਂ ਦੇ ਵਿੱਚ ਬਾਬਾ ਬੂਟਾ ਸਿੰਘ ਦਿੱਲੀ ਦੇ ਸਿੱਖ ਆਗੂ, ਪਰਮਜੀਤ ਸਿੰਘ ਸਰਨਾ, ਬਾਬਾ ਟੇਕ ਸਿੰਘ ਧਨੌਲਾ ਅਤੇ ਭਾਈ ਰਾਮ ਸਿੰਘ ਨੇ ਸਪਸ਼ਟ ਤੌਰ 'ਤੇ ਸਿੱਖ ਕੌਮ ਵੱਲੋਂ ਅਕਾਲੀ ਆਗੂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਗੱਲ ਕਹੀ ਹੈ। ਬਾਬਾ ਬੂਟਾ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਬੇਹੱਦ ਗੰਭੀਰ ਹੈ ਅਤੇ ਜਿੰਨੀ ਜਲਦੀ ਇਹਦਾ ਨਿਬੇੜਾ ਹੋ ਸਕੇ ਅਕਾਲੀ ਦਲ ਦੇ ਲਈ ਓਨਾ ਹੀ ਚੰਗਾ। ਅਮਰਜੀਤ ਚਾਵਲਾ ਅਤੇ ਰਜਿੰਦਰ ਮਹਿਤਾ ਕਹਿੰਦੇ ਵੀ ਬੇਅਦਬੀ ਦੇ ਮਾਮਲੇ 'ਤੇ ਅਕਾਲੀ ਦਲ ਦੇ ਆਗੂਆਂ ਦੇ ਖਿਲਾਫ ਜਿਹੜੇ ਦੋਸ਼ ਨੇ ਉਹ ਝੂਠੇ ਨੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਮੋਹਾਲੀ ਦੇ ਵਿੱਚ ਜਿਹੜਾ ਕੌਮੀ ਮੋਰਚਾ ਲੱਗਿਆ ਉਹਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈ, ਕਿਉਂਕਿ ਇਸ ਮੋਰਚੇ ਨੂੰ ਆਮ ਸਿੱਖਾਂ ਦੀ ਹਮਾਇਤ ਮਿਲ ਰਹੀ ਹੈ। ਇਸ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਵੀ ਝੂਠੇ ਦੋਸ਼ ਨੇ ਜਾਂ ਜੋ ਪ੍ਰਚਾਰ ਹੈ ਉਹਦੇ ਜਵਾਬ ਦੇ ਲਈ ਹਮਲਾਵਰ ਰੁੱਖ ਅਖਤਿਆਰ ਕਰਨਾ ਚਾਹੀਦਾ ਅਤੇ ਬਹੁਤ ਸਾਰੀਆਂ ਗੱਲਾਂ ਨੇ। ਨਾਲ ਹੀ ਇਹ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਦੇ ਵਿੱਚ ਵੀ ਪਾਰਟੀ ਆਗੂਆਂ ਨੇ ਬੇਅਦਬੀ ਕਾਂਡ ਦੇ ਦਾਗ ਧੋਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਅਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹਮਲਾਵਰ ਰੁੱਖ ਅਖਤਿਆਰ ਕਰਨ 'ਤੇ ਜ਼ੋਰ ਦਿੱਤਾ ਸੀ। ਹੁਣ ਮੀਟਿੰਗ ਦੇ ਦੌਰਾਨ ਨਵੇਂ ਅਹੁਦੇਦਾਰਾਂ ਨੇ ਇਸ ਗੱਲ 'ਤੇ ਚਰਚਾ ਕੀਤੀ ਕਿ ਸਾਲ 2015 ਤੋਂ ਲੈ ਕੇ ਅੱਜ ਤੱਕ ਵਿਰੋਧੀ ਪਾਰਟੀਆਂ ਬਰਗਾੜੀ, ਬਾਈਬਲ ਕਲਾਂ ਅਤੇ ਕੋਟਪੁਰਾ ਮਾਮਲਿਆਂ 'ਤੇ ਪਾਰਟੀ ਆਗੂਆਂ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੀਆਂ ਨੇ ਅਤੇ ਪਾਰਟੀ ਸਿਆਸੀ ਤੌਰ 'ਤੇ ਹਾਸ਼ੀਆਗ੍ਰਸਤ ਹੁੰਦੀ ਜਾ ਰਹੀ ਹੈ। ਹੁਣ ਸੁਖਬੀਰ ਬਾਦਲ ਦੀ ਦੁਬਿਧਾ ਕੀ ਹੈ? ਸੁਖਬੀਰ ਬਾਦਲ ਦੀ ਦੁਬਿਧਾ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੱਤਾ ਦੇ ਵਿੱਚ ਆਇਆ ਜਾਵੇ ਅਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਜਿਹੜੇ ਆਮ ਬਾਕੀ ਸਲਾਹਕਾਰ ਨੇ ਉਹ ਵੀ ਇਸ ਗੱਲ 'ਤੇ ਜ਼ੋਰ ਦਿੰਦੇ ਕਿ ਭਾਜਪਾ ਨਾਲ ਹੱਥ ਮਿਲਾ ਲੈਣਾ ਚਾਹੀਦਾ। ਪਰ ਇੱਥੇ ਜਦੋਂ ਉਹ ਪੰਥਕ ਸਲਾਹਕਾਰ ਬੋਰਡ ਦੀ ਮੀਟਿੰਗ ਦੇ ਵਿੱਚ ਵਿਚਰਦੇ ਆ
ਉਦੋਂ ਕਹਿ ਦਿੰਦੇ ਕਿ ਭਾਈ ਨਹੀਂ, ਤੁਹਾਨੂੰ ਖੁੱਲ੍ਹ ਕੇ ਅਹੁਦੇਦਾਰਾਂ ਦੀ ਮੀਟਿੰਗ ਦੇ ਵਿੱਚ ਵੀ ਪਾਰਟੀ ਆਗੂ ਨੇ ਕਿਹਾ ਸੀਗਾ ਕਿ ਬੇਅਦਬੀ ਦੇ ਦਾਗ ਧੋਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਊਗਾ ਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹਮਲਾਵਰ ਰੁਖ ਅਖਤਿਆਰ ਕਰਨਾ ਪਊਗਾ। ਹੁਣ ਜੇ ਤੁਸੀਂ ਇਦੋਂ 2 ਮਹੀਨੇ 3 ਮਹੀਨੇ ਪਿੱਛੇ ਚੱਲ ਜਾਓਗੇ, ਤੁਹਾਨੂੰ ਪਤਾ ਲੱਗੂਗਾ ਕਿ ਉਦੋਂ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਬੜੇ ਜ਼ੋਰ ਸ਼ੋਰ ਦੇ ਨਾਲ ਚੱਕਿਆ ਗਿਆ ਸੀਗਾ, ਖਾਸ ਕਰਕੇ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਪ੍ਰਧਾਨ ਦੀ ਚੋਣ ਹੋਣੀ ਸੀਗੀ ਉਦੋਂ। ਤਾਂ ਉਸ ਤੋਂ ਬਾਅਦ ਇਸ ਮੁੱਦੇ ਤੇ ਫਿਰ ਸਾਇਲੈਂਟ ਹੋ ਗਿਆ ਅਕਾਲੀ ਦਲ। ਅੱਜ ਅਕਾਲੀ ਦਲ ਦੇ ਲਈ ਸਭ ਤੋਂ ਵੱਡੀ ਜਿਹੜੀ ਅਸਮੰਜਸ ਹੈ, ਸਭ ਤੋਂ ਵੱਡੀ ਜਿਹੜੀ ਦੁਬਿਧਾ, ਸਭ ਤੋਂ ਵੱਡੀ ਜਿਹੜੀ ਸ਼ਸ਼ੋਪੰਜ ਹੈ, ਉਹ ਇਹ ਹੈ ਕਿ ਪੰਥਕ ਮਸਲਿਆਂ ਤੇ ਪਾਰਟੀ ਵਾਪਸੀ ਕਿਵੇਂ ਕਰੇ, ਕਿਉਂਕਿ ਪਾਰਟੀ ਦੇ ਸ਼ਾਸਨ ਕਾਲ ਦੇ ਵਿੱਚ ਹੀ ਅਜਿਹੀਆਂ ਕੁਝ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਕਰਕੇ ਸਿੱਖ ਮਨਾਂ ਦੇ ਵਿੱਚ ਪਾਰਟੀ ਪ੍ਰਤੀ ਉਹ ਇਮੇਜ, ਉਹ ਤਸਵੀਰ ਨਹੀਂ ਰਹੀ ਜਿਹੜੀ ਪਹਿਲਾਂ ਸੀ। ਇਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ। ਇਜ਼ਹਾਰ ਆਲਮ ਨਾਲ ਨਜ਼ਦੀਕੀਆਂ ਸਮੇਤ ਸੈਣੀ, ਇਹਦੇ ਵਿੱਚ ਡੇਰਾ ਸਿਰਸਾ ਮੁਖੀ, ਬੇਅਦਬੀਆਂ, ਗੁਰੂ ਸਾਹਿਬ ਦੀ ਬੇਅਦਬੀਆਂ, ਬਰਗਾੜੀ ਦਾ ਕਾਂਡ, ਬਾਈਬਲ ਗੋਲੀ ਕਾਂਡ, ਲਾਪਤਾ ਪਾਵਨ ਸਰੂਪ, ਬਹੁਤ ਸਾਰੇ ਘਟਨਾਕ੍ਰਮ ਨੇ। ਤੇ ਅਦਾਲਤੀ ਸਮਾਜਿਕ ਪੱਧਰ ਤੇ ਅਦਾਲਤੀ ਪੱਧਰ ਤੇ ਵੀ ਡੇਰਾ ਸਿਰਸਾ ਦੇ ਲਈ ਪੇਸ਼ੀਨਗੋਈਆਂ ਕਰ ਰਹੀਆਂ, ਧਾਰਮਿਕ ਪੱਧਰ ਤੇ ਵੀ ਮਾਫੀਨਾਮਿਆਂ ਦਾ ਜ਼ਿਕਰ। ਸੋ ਇਹ ਚੀਜ਼ਾਂ ਪਿੱਛਾ ਨਹੀਂ ਛੱਡ ਰਹੀਆਂ ਅਕਾਲੀ ਦਲ ਦਾ। ਇਸ ਕਰਕੇ ਹੁਣ ਜਿਹੜਾ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਕੀਮਤ ਚੁਕਾਉਣੀ ਪਊਗੀ। ਪਰਮਜੀਤ ਸਰਨਾ ਕਹਿੰਦੇ ਨੇ ਕਿ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਅਕਾਲੀ ਦਲ ਨੂੰ ਬੇਅਦਬੀ ਮਾਮਲੇ ਦੇ ਵਿੱਚ, ਤੇ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ਤੇ ਉੱਠ ਰਹੇ ਸਵਾਲਾਂ ਦਾ ਕਰਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਹੁਣ ਜੇ ਉਹ ਕਹਿੰਦੇ ਕਿ ਜਿੰਨਾ ਚਿਰ ਦੋਨਾਂ ਮਾਮਲਿਆਂ ਦਾ ਨਿਬੇੜਾ ਨਹੀਂ ਹੋ ਜਾਂਦਾ, ਉਦੋਂ ਤੱਕ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਭਾਰੀ ਕੀਮਤ ਉਠਾਉਣੀ ਪਵੇਗੀ ਤੇ ਪਾਰਟੀ ਨੇ ਪਿਛੋਕੜ ਦੇ ਵਿੱਚ ਵੀ ਇਹਦਾ ਮਹਿੰਗਾ ਮੁੱਲ ਉਤਾਰਿਆ। ਸਰਨਾ ਨੇ ਲਾਪਤਾ ਸਰੂਪਾਂ ਦੇ ਮਾਮਲੇ ਤੇ ਇੱਕ ਤੱਥ ਖੋਜ ਕਮੇਟੀ ਦਾ ਵੀ ਸੁਝਾਅ ਦਿੱਤਾ। ਤੁਸੀਂ ਪਿਛਲੇ ਦਿਨੀ ਜਿਹੜੀ ਝੁੰਦਾ ਕਮੇਟੀ ਦੀ ਰਿਪੋਰਟ ਹੈ ਉਹਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀਗਾ, ਉਹਦੇ ਤੇ ਵੀ ਆਪਾਂ ਗੱਲਬਾਤ ਕੀਤੀ ਸੀਗੀ। ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ, ਇਕਬਾਲ ਝੁੰਦਾ ਦੀ ਕਮੇਟੀ ਦੀ ਜਿਹੜੀ ਰਿਪੋਰਟ ਆਈ ਸੀ ਕਿ ਜਿਹੜੀ ਅਕਾਲੀ ਦਲ ਦੀ ਮੂਹਰਲੀ ਕਤਾਰ ਦੀ ਲੀਡਰਸ਼ਿਪ, ਇਹਦੇ ਵਿੱਚ ਤਬਦੀਲੀ ਦੀ ਲੋੜ ਹੈ ਜੇਕਰ ਅਕਾਲੀ ਦਲ ਚਾਹੁੰਦਾ ਕਿ ਵਾਪਸੀ ਕਰਨੀ ਹੈ। ਅਕਾਲੀ ਦਲ ਵਾਪਸੀ ਕਰਦਾ ਨਹੀਂ ਕਰਦਾ, ਇਹ ਸਵਾਲ ਅਕਾਲੀ ਦਲ ਦੇ ਲਈ ਹੋ ਸਕਦਾ। ਪਰ ਇਹ ਜਿਹੜੀਆਂ ਚੀਜ਼ਾਂ ਤੇ ਅੱਜ ਵਿਚਾਰ ਹੋ ਰਹੀ ਹੈ, ਇਹਨਾਂ ਚੀਜ਼ਾਂ ਤੇ ਜਦੋਂ ਅਕਾਲੀ ਦਲ ਨੂੰ ਪੰਜਾਬ ਦੇ ਕੁਝ ਨਿਊਜ਼ ਐਨਾਲਿਸਟ, ਪੰਜਾਬ ਦੇ ਕੁਝ ਚੋਣਵੇਂ ਪੱਤਰਕਾਰ ਜਦੋਂ ਅਕਾਲੀ ਦਲ ਦੇ ਵਿੱਚ ਇਹ ਗਲਤੀਆਂ ਕੱਢਦੇ ਸੀ 2014-15 ਦੇ ਵਿੱਚ, ਤਾਂ ਉਹਨਾਂ ਨੂੰ ਦਬਾਇਆ ਗਿਆ, ਉਹਨਾਂ ਤੇ ਕੇਸ ਠੋਕੇ ਗਏ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ। ਬਹੁਤ ਲੋਕਾਂ ਨੇ ਇਸ ਚੀਜ਼ ਦੀ, ਇਹਨਾਂ ਗੱਲਾਂ ਬਦਲੇ ਸੱਚ ਬੋਲਣ ਦੀ ਭਰਪਾਈ ਕੀਤੀ ਹੈ। ਤੇ ਉਦੋਂ ਇੱਕ ਦੌਰ ਸੀ ਜਦੋਂ ਮੀਡੀਆ ਨੂੰ ਵੀ ਆਵਾਜ਼ ਦੱਬੀ ਜਾਂਦੀ ਸੀ, ਕੇਬਲਾਂ ਤੇ ਮੀਡੀਆ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਸਨ। ਪਰ ਅੱਜ ਉਹੀ ਗੱਲਾਂ 7-8 ਸਾਲਾਂ ਬਾਅਦ ਉਹੀ ਗੱਲਾਂ ਮੀਟਿੰਗਾਂ ਦੇ ਵਿੱਚ ਤੁਹਾਡੇ ਆਗੂ ਚੁੱਕ ਰਹੇ ਨੇ। ਸੋ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਮੈਂ ਭਾਜਪਾ ਨੂੰ ਅੱਖਾਂ ਦਿਖਾਵਾਂ ਜਾਂ ਉਹਨਾਂ ਨਾਲ ਅੱਖ ਮਿਲਾਵਾਂ। ਸਿਆਸੀ ਤੌਰ ਤੇ ਜ਼ਰੂਰਤ ਹੈ ਕਿ ਕਿਸੇ ਦੇ ਘਨੇੜੇ ਚੜ੍ਹਿਆ ਜਾਵੇ, ਕਿਸੇ ਦੇ ਨਾਲ ਹੱਥ ਮਿਲਾਇਆ ਜਾਵੇ ਤਾਂ ਜੋ ਨਈਆ ਪਾਰ ਹੋ ਸਕੇ। ਪਰ ਧਾਰਮਿਕ ਤੌਰ ਤੇ ਇਹ ਵੀ ਮਜਬੂਰੀ ਹੈ ਕਿ ਉਹਨਾਂ ਹੀ ਆਗੂਆਂ ਨੂੰ ਸਵਾਲ ਕਰਨੇ ਪੈਣਗੇ। ਜਾਣਾ ਕਿਹੜੇ ਪਾਸੇ ਹੈ, ਕੀ ਕਰਨਾ ਹੈ, ਇਹ ਬੇਸ਼ੱਕ ਅਕਾਲੀ ਦਲ ਦੀ ਮੋਹਰਲੀ ਲੀਡਰਸ਼ਿਪ ਨੇ ਤੈਅ ਕਰਨਾ ਹੈ। ਪਰ ਫਿਲਹਾਲ ਅਕਾਲੀ ਦਲ ਦੇ ਵਿੱਚ ਕਈ ਤਰ੍ਹਾਂ ਦੇ ਧੜੇ ਨੇ ਤੇ ਇੱਕ ਧੜਾ ਇਹ ਵੀ ਹੈ ਜਿਹੜਾ ਮੰਨਦਾ ਹੈ ਕਿ ਇਹਨਾਂ ਮਸਲਿਆਂ ਤੇ ਜਵਾਬਦੇਹੀ ਦੇਣੀ ਪੈਣੀ ਹੈ। ਅੱਜ ਨਹੀਂ ਤੇ ਕੱਲ੍ਹ ਕਿੰਨਾ ਕੁ ਚਿਰ ਤੁਸੀਂ ਇਹਨਾਂ ਚੀਜ਼ਾਂ ਤੋਂ ਭੱਜੋਗੇ। ਜਲਦ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਜੁੜੇ ਰਹੋ।